ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਖੁਦਾ ਦਾ ਖਾਦਮ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਇਹ ਸਿੱਖਣਾ ਚਾਹੁੰਦੇ ਹਾਂ ਕਿ ਆਸਮਾਨ ਦੀ ਬਾਦਸ਼ਾਹੀ ਦੇ ਵਿੱਚ ਖੁਦਾ ਦੇ ਕੋਲ ਕਿਹੜੇ ਕਿਹੜੇ ਲੋਕ ਜਾਣਗੇ ਤੇ ਕਿਵੇਂ ਜਾਣਗੇ। ਬੜੀ ਡੂੰਘੀ ਗੱਲ ਆ, ਲੇਕਿਨ ਦੱਸਣਾ ਇਹ ਚਾਹਨਾ ਵਾਂ ਕਿ ਛਾਣੇ ਕਿਵੇਂ ਜਾਣਗੇ। ਖੁਦਾ ਕੀ ਖਾਸ ਗੱਲ ਨਾ ਉਹਨਾਂ ਨੂੰ ਛਾਣੇਗਾ ਕਿ ਉਹ ਖੁਦਾ ਦੀ ਬਾਦਸ਼ਾਹੀ ਜਾ ਸਕਣ, ਅਸਮਾਨ ਦੀ ਬਾਦਸ਼ਾਹੀ ਜਾ ਸਕਣ। ਅਸੀਂ ਬਾਈਬਲ ਦੇ ਵਿੱਚੋਂ ਜਦੋਂ ਵੇਖਦੇ ਆ ਨਾ, ਤੇ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਤਿਆਰੀ ਕਰ ਲਓ ਜਾਂ ਤੋਬਾ ਕਰ ਲਓ, ਅਸਮਾਨ ਦੀ ਬਾਦਸ਼ਾਹੀ ਲਾਗੇ ਆ ਗਈ ਜੇ ਕਿ ਅਸਾਂ ਅਸਮਾਨ ਤੇ ਜਾਣਾ ਜੇ। ਤੇ ਪਾਲੂਸ ਰਸੂਲ ਵੀ ਸਾਨੂੰ ਇਹ ਗੱਲ ਕਹਿੰਦਾ ਕਿ ਸਾਡਾ ਵਤਨ ਆਸਮਾਨ ਤੇ ਆ, ਅਸੀਂ ਇੱਥੇ ਪਰਦੇਸੀ ਹਾਂ। ਤੇ ਅੱਜ ਮੈਂ ਕੁਝ ਖਾਸ ਗੱਲ ਦੱਸਣਾ ਚਾਹਨਾ ਵਾਂ ਕਿ ਜਿਨ੍ਹਾਂ ਨੇ ਆਸਮਾਨ ਦੀ ਬਾਦਸ਼ਾਹੀ ਜਾਣਾ ਨਾ, ਖੁਦਾ ਦੇ ਕੋਲ ਜਿਨ੍ਹਾਂ ਜਾਣਾ ਹੈ, ਉਹਨਾਂ ਲਈ ਇੱਕ ਛਾਨਣਾ ਹੋਏਗਾ। ਤੇ ਛਾਨਣਾ ਕੀ ਹੈ ਮੈਂ ਹੁਣੇ ਹੀ ਦੱਸ ਦੇਣਾ ਵਾਂ ਕਿ ਸ਼ਾਇਦ ਅਸੀਂ ਇਹਦਾ ਅਗਲਾ ਹਿੱਸਾ ਵੀ ਅਗਲੀ ਵੀਡੀਓ 'ਚ ਨਾਲ ਬਿਆਨ ਕਰੀਏ। ਤੇ ਜ਼ਰਾ ਮੈਂ ਥੋੜਾ ਜਿਹਾ ਖੁਦਾ ਦੇ ਕਲਾਮ 'ਚੋਂ ਪੜ੍ਹ ਲਾਂ ਤੇ ਫਿਰ ਇਹਦੇ ਤੇ ਅਸੀਂ ਗੱਲ ਕਰਨੇ ਆ। ਖੁਦਾ ਦੇ ਕਲਾਮ ਦੇ ਵਿੱਚ ਮਕਾਸ਼ਫਾ ਦੀ ਕਿਤਾਬ, ਬਾਈਬਲ ਮੁਕੱਦਸ ਦੀ ਅਖੀਰੀ ਕਿਤਾਬ, ਆਖਰੀ ਕਿਤਾਬ ਜਿਹੜੀ ਹੈ, ਅਖੀਰਲੀ ਜਿਹੜੀ ਯੋਹੰਨਾ ਆਰਫ ਦਾ ਮਕਾਸ਼ਫਾ ਹੈ, ਉਹਦਾ 22 ਬਾਬ ਜਦੋਂ ਅਸੀਂ ਕੱਢਦੇ ਹਾਂ ਤੇ ਉਹਦੀ 3 ਐਤ ਦੇ ਵਿੱਚ ਕੀ ਲਿਖਿਆ ਹੈ, ਜ਼ਰਾ ਗੌਰ ਨਾਲ ਸੁਣੋ। ਖੁਦਾ ਦੇ ਕਲਾਮ 'ਚ ਇੰਜ ਲਿਖਿਆ ਹੈ, ਤੇ ਖੁਦਾ ਤੇ ਬਰਰੇ ਦਾ ਤਖਤ ਉਸ ਸ਼ਹਿਰ ਦੇ ਵਿੱਚ ਹੋਏਗਾ ਤੇ ਉਹਦੇ ਬੰਦੇ ਉਹਦੀ ਇਬਾਦਤ ਕਰਨਗੇ। ਇਹ ਆਖਰੀ ਹਿੱਸੇ ਦੀ ਗੱਲ ਹੈ ਕਿ ਸਭ ਕੁਝ ਜਦੋਂ ਖਤਮ ਹੋ ਜਾਏਗਾ ਤੇ ਆਖਰ ਤੇ ਕੀ ਹੋਣਾ ਹੈ। ਅੱਜ ਕੁਝ ਲੋਕ ਇਬਾਦਤ ਤੋਂ ਭੱਜਦੇ ਨੇ, ਇਬਾਦਤ 'ਚ ਆਉਂਦੇ ਨਹੀਂ, ਖੁਦਾ ਦੀ ਪ੍ਰਸਤਿਸ਼ ਕਰਨ ਲਈ ਆਉਂਦੇ ਨਹੀਂ, ਖੁਦਾ ਦੇ ਹਜ਼ੂਰ ਝੁਕਣ ਲਈ ਆਉਂਦੇ ਨਹੀਂ, ਖੁਦਾ ਨੂੰ ਸਜਦਾ ਕਰਨ ਲਈ ਆਉਂਦੇ ਨਹੀਂ, ਖੁਦਾਵੰਦ ਦੇ ਨਾਲ ਗੱਲਾਂ ਕਰਨ ਲਈ ਆਉਂਦੇ ਨਹੀਂ, ਯਾਨੀ ਦੁਆ ਕਰਨ ਲਈ ਨਹੀਂ ਆਉਂਦੇ। ਟਾਈਮ ਹੀ ਨਹੀਂ ਉਹਨਾਂ ਕੋਲ, ਉਹਨਾਂ ਦਾ ਦਿਲ ਹੀ ਨਹੀਂ ਕਰਦਾ। ਉਹ ਜਾਣਦੇ ਨੇ ਜੀ ਕਿ ਅਸੀਂ ਮਸੀਹੀ ਹਾਂ, ਯਿਸੂ ਸਾਡਾ ਹੈ, ਅਸੀਂ ਯਿਸੂ ਦੇ ਨਾਲ ਅਸਮਾਨ ਦੀ ਬਾਦਸ਼ਾਹੀ ਜਾਣਾ ਹੈ। ਲੇਕਿਨ ਜ਼ਰਾ ਆਪਣੇ ਆਪ ਨੂੰ, ਯਿਸੂ ਮਸੀਹ ਨੇ ਵੀ ਕਿਹਾ ਤਿਆਰੀ ਕਰ ਲਓ। ਤਿਆਰੀ ਕਾਹਦੀ ਹੈ? ਉਹ ਕਰਨਾ ਕੀ ਹੈ? ਉਹ ਅੱਗੇ ਜਾ ਕੇ ਕੀ ਕਰਨਾ ਹੈ? ਉਹ ਇੱਥੇ ਸਿੱਖਾਂਗੇ ਤੇ ਅੱਗੇ ਜਾ ਕੇ ਕਰਾਂਗੇ ਨਾ। ਜ਼ਰਾ ਗੌਰ ਨਾਲ ਸੁਣੋ, ਗੌਰ ਨਾਲ ਸਮਝੋ। ਜਦੋਂ ਪਾਲੂਸ ਰਸੂਲ ਇਫਸਸ ਦੀ ਕਲੀਸਿਆ ਨੂੰ ਖਤ ਲਿਖਦਾ ਨਾ, ਤੇ ਉਹਦੇ ਵਿੱਚ ਇੱਕ ਗੱਲ ਕਰਦਾ ਹੈ, ਕਹਿੰਦਾ ਹੈ ਕਿ ਬਾਜ਼ ਨੂੰ ਰਸੂਲ ਤੇ ਬਾਜ਼ ਨੂੰ ਨਬੀ ਤੇ ਬਾਜ਼ ਨੂੰ ਮੁਬਸ਼ਰ ਤੇ ਬਾਜ਼ ਨੂੰ ਚਰਵਾਹਾ ਤੇ ਬਾਜ਼ ਨੂੰ ਉਸਤਾਦ ਬਣਾ ਕੇ ਉਹਨੇ ਕਲੀਸਿਆ ਨੂੰ ਦਿੱਤਾ, ਤਾਂ ਕਿ ਕਲੀਸਿਆ ਦੇ ਲੋਕ ਜਿਹੜੇ ਨੇ ਉਹ ਕਾਮਲ ਬਣਨ ਤੇ ਯਿਸੂ ਮਸੀਹ ਦਾ ਬਦਨ ਤਰੱਕੀ ਕਰੇ। ਤਰੱਕੀ ਕਾਹਦੀ ਕਰਨੀ ਹੈ? ਜ਼ਰਾ ਗੌਰ ਨਾਲ ਸੁਣੋ। ਅਸਮਾਨ ਤੇ ਖੁਦਾ ਨੇ ਹੋਣਾ ਤੇ ਬਰਰੇ ਨੇ, ਯਾਨੀ ਯਿਸੂ ਮਸੀਹ ਨੇ ਹੋਣਾ। ਖੁਦਾ ਦੇ ਬਰਰਾ ਉਹ ਯਿਸੂ ਮਸੀਹ ਹੈ, ਉਹਨਾਂ ਹੋਣਾ ਤੇ ਉਸ ਸ਼ਹਿਰ 'ਚ ਹੋਣਾ ਤੇ ਉੱਥੇ ਉਹਦੇ ਬੰਦੇ ਯਾਨੀ ਉਹਦੇ ਲੋਕ ਜਿਹੜੇ ਯਿਸੂ ਦੇ ਲੋਕ ਨੇ, ਜਿਹੜੇ ਖੁਦਾ ਦੇ ਲੋਕ ਨੇ, ਉਹਨਾਂ ਇਬਾਦਤ ਕਰਨੀ ਹੈ। ਉੱਥੇ ਕਲਾਮ ਸੁਣਾਉਣ ਵਾਲਾ ਕੋਈ ਨਹੀਂ ਹੈਗਾ, ਉੱਥੇ ਤੋਬਾ ਕਰਨ ਲਈ ਕਿਸੇ ਨਹੀਂ ਕਹਿਣਾ। ਜ਼ਰਾ ਗੌਰ ਨਾਲ ਸੁਣੋ।
ਨਾ ਕਿਸੇ ਨੇ ਨਬੂਵਤ ਕਰਨੀ ਹੈ ਤੇ ਨਾ ਕਿਸੇ ਨੇ ਰਸਾਲਤ ਕਰਨੀ ਹੈ, ਕਿ ਨਾ ਰਸੂਲ ਦਾ ਕੰਮ ਹੈ, ਨਾ ਉੱਥੇ ਨਬੀ ਦਾ ਕੰਮ ਹੈ, ਨਾ ਉੱਥੇ ਮੁਬਸ਼ਰ ਦਾ ਕੰਮ ਹੈ ਜਿਹੜਾ ਕਵੇ ਆਓ ਤੋਬਾ ਕਰ ਲਓ, ਆਓ ਤੁਹਾਨੂੰ ਮੈਂ ਯਿਸੂ ਮਸੀਹ ਨੂੰ ਮਿਲਾਵਾਂ। ਉਹ ਯਿਸੂ ਮਸੀਹ ਦੇ ਸਾਹਮਣੇ ਹੋਣਾ, ਖੁਦਾ ਵੀ ਸਾਹਮਣੇ ਹੋਣਾ, ਤੇ ਨਾ ਕੋਈ ਚਰਵਾਹਾ ਹੋਣਾ ਤੁਹਾਡੀ ਗੱਲ, ਕੋਈ ਯਿਸੂ ਮਸੀਹ ਖੁਦ ਚਰਵਾਹਾ ਹੈ ਉੱਥੇ। ਇਹ ਜਿਹੜੇ ਅੱਜ ਪਾਦਰੀ ਨੇ ਜਿਹੜੇ ਚਰਵਾਹੇ ਬਣ ਕੇ ਕੰਮ ਕਰਨ ਡਏ ਨੇ, ਇਹਨਾਂ ਦਾ ਵੀ ਕੰਮ ਕੋਈ ਨਹੀਂ ਹੋਣਾ, ਤੇ ਨਾ ਉੱਥੇ ਉਸਤਾਦ ਹੋਣਾ ਜੀ। ਤੇ ਮੇਰੀ ਗੱਲ ਸਮਝ ਲਵੋ, ਇਹ ਸਾਰੀਆਂ ਜ਼ਮੀਨ ਤੇ ਦਿੱਤੀਆਂ ਕਾਹਦੇ ਲਈ ਨੇ? ਕਿ ਇਹ ਲੋਕ ਮੁਬਸ਼ਰ ਬੁਲਾਵੇ, ਖੁਦਾ ਦਾ ਕਲਾਮ ਸੁਣਾਵੇ, ਤੇ ਲੋਕ ਖੁਦਾ ਨੂੰ ਕਬੂਲ ਕਰਨ, ਯਿਸੂ ਮਸੀਹ ਨੂੰ ਕਬੂਲ ਕਰਨ ਤੇ ਯਿਸੂ ਦੇ ਕੋਲ ਆਉਣ। ਤੇ ਚਰਵਾਹਾ ਉਹਨਾਂ ਦੀ ਰਹਿਨੁਮਾਈ ਕਰਕੇ ਉਹਨਾਂ ਨੂੰ ਇਬਾਦਤ ਦੇ ਤਰੀਕੇ ਦੱਸੇ, ਇਬਾਦਤ ਕਰਨੀ ਦੱਸੇ, ਤਾਂ ਕਿ ਇੱਥੇ ਸਿੱਖ ਲੈਣ ਕਿ ਖੁਦਾ ਦੀ ਇਬਾਦਤ ਕਿਵੇਂ ਕਰਨੀ ਹੈ, ਤੇ ਅਸਮਾਨ ਤੇ ਜਾ ਕੇ ਫਿਰ ਇਬਾਦਤ ਕਰਨ। ਤੇ ਜੇ ਇੱਥੇ ਹੀ ਨਹੀਂ ਉਹ ਤਿਆਰ ਹੈਗੇ ਅਸਮਾਨ ਦੀ ਬਾਦਸ਼ਾਹੀ ਦੀ ਇਬਾਦਤ ਲਈ, ਅਸਮਾਨ ਦੀ ਬਾਦਸ਼ਾਹੀ ਜਾਣ ਲਈ, ਤੇ ਇਬਾਦਤ ਲਈ ਤਿਆਰ ਨਹੀਂ ਹੈਗੇ, ਤੇ ਉਹਨਾਂ ਅੱਗੇ ਜਾ ਕੇ ਕੀ ਕਰਨਾ? ਦੇਖੋ ਗੌਰ ਨਾਲ ਸੁਣੋ, ਯਸਾਇਆ ਦੀ ਕਿਤਾਬ ਉਹਦਾ 41 ਬਾਬ ਜਦੋਂ ਅਸੀਂ ਪੜ੍ਹਨੇ ਆ ਨਾ, ਉਹਦੀ 11ਵੀਂ ਆਇਤ 'ਚ ਲਿਖਿਆ, ਖੁਦਾ ਕਹਿੰਦਾ ਮੈਂ ਇਹਨਾਂ ਲੋਕਾਂ ਨੂੰ ਆਪਣੇ ਲਈ ਬਣਾਇਆ ਹੈ ਕਿ ਮੇਰੀ ਹਮਦ ਕਰਨ। ਉਹ ਜ਼ਮੀਨ ਤੇ ਵੀ ਅਸਾਂ ਹਮਦ ਕਰਨੀ ਹੈ, ਤੇ ਅਸਮਾਨ ਤੇ ਜਾ ਕੇ ਵੀ ਹਮਦ ਕਰਨੀ ਹੈ, ਉਹਦੀ ਇਬਾਦਤ ਕਰਨੀ ਹੈ। ਤੇ ਇਸ ਲਈ ਅੱਜ ਇਬਾਦਤ ਕਰਨ ਲਈ ਤਿਆਰ ਰਹੋ, ਹਮਦ ਕਰਨ ਲਈ ਤਿਆਰ ਰਹੋ, ਖੁਦਾ ਦੀ ਪ੍ਰਸਤਿਸ਼ ਕਰਨ ਲਈ ਤਿਆਰ ਰਹੋ, ਇੱਥੇ ਵੀ ਕਰਦੇ ਰਹੋ, ਉੱਥੇ ਦਿਨ ਰਾਤ ਕਰਨੀ ਹੈ। ਜ਼ਰਾ ਇਹਦੇ ਨਾਲ ਥੋੜਾ ਜਿਹਾ ਮੈਂ ਮਕਾਸ਼ਫਾ ਦੀ ਕਿਤਾਬ ਦੇ ਵਿੱਚੋਂ ਹੀ ਦੱਸਣਾ ਵਾ ਤੁਹਾਨੂੰ ਦਿਨ ਰਾਤ ਦੇ ਜ਼ਿਕਰ ਦੇ ਨਾਲ, ਕਿ ਮਕਾਸ਼ਫਾ 7 ਬਾਬ, ਤੇ ਜਦੋਂ ਅਸੀਂ ਉਹਦੀ 15ਵੀਂ ਆਇਤ ਪੜ੍ਹਨੇ ਆ ਨਾ, ਤੇ ਉੱਥੇ ਲਿਖਿਆ ਇਹ ਖੁਦਾ ਦੇ ਤਖਤ ਦੇ ਸਾਹਮਣੇ ਨੇ, ਤੇ ਉਹਦੇ ਮਕਦਸ ਦੇ ਵਿੱਚ ਦਿਨ ਰਾਤ ਉਹਦੀ ਇਬਾਦਤ ਕਰਦੇ ਨੇ। ਤੇ ਉੱਥੇ ਦਿਨ ਰਾਤ ਇਬਾਦਤ ਹੋਣੀ। ਹੁਣ ਤੇ ਤੁਹਾਡੇ ਕੋਲ ਟਾਈਮ ਕੋਈ ਨਹੀਂ, ਸਵੇਰੇ ਥੋੜੀ ਦੇਰ ਦੁਆ ਕੀਤੀ, ਰਾਤ ਨੂੰ ਦੁਆ ਕੀਤੀ, ਜੇ ਦਿਲ ਕਰਤਾ ਟਾਈਮ ਲੱਗਾ ਤੇ ਚਰਚ ਆ ਗਏ ਤਵਾਰ ਨੂੰ, ਜੀਕਰ ਤੇ ਉਹ ਵੀ ਨਹੀਂ, ਟਾਈਮ ਹੀ ਨਹੀਂ ਹੈਗਾ, ਜਾਂ ਤਵਾਰ ਨੂੰ ਚਲੇ ਗਏ ਤੇ ਅੱਗੇ ਪਿੱਛੇ ਟਾਈਮ ਨਹੀਂ। ਯਾਦ ਰੱਖ ਲਓ ਮੇਰੇ ਭਰਾਓ ਤੇ ਮੇਰੀਓ ਭੈਣੋ, ਬੱਚਿਓ, ਦਿਨ ਰਾਤ ਖੁਦਾ ਦੀ ਇਬਾਦਤ ਕਰਨੀ ਹੈ। ਇੱਥੇ ਤੇ ਉਹਨੂੰ ਨੀਵਿਆਂ ਕਰਨੀ, ਲੜਾਈ ਦੇ ਚੱਕਰ 'ਚ ਲੱਗਾ, ਲੈ ਇਹਨੂੰ ਮੈਂ ਦਬਾਨਾ ਕਿੰਨਾ, ਉਧਰ ਇਹ ਇੱਥੇ ਕਰ ਲਓ ਜਿੰਨਾ ਕਰਨਾ ਜੇ। ਇਹਨਾਂ ਗੱਲਾਂ ਤੇ ਖੁਦਾ ਖੁਸ਼ ਨਹੀਂ ਜੇ, ਖੁਦਾ ਇਬਾਦਤ ਨਾਲ ਖੁਸ਼ ਹੁੰਦਾ ਜੇ, ਖੁਦਾ ਪ੍ਰਸਤਿਸ਼ ਕਰਨਾ ਖੁਸ਼ ਹੁੰਦਾ ਜੇ। ਖੁਦਾ ਤਿਆਰ ਕਰਦਾ ਪਿਆ ਕਿ ਇਹ ਪ੍ਰਸਤਿਸ਼ ਕਰਨਾ ਸਿੱਖਣ, ਇਹ ਇਬਾਦਤ ਕਰਨਾ ਸਿੱਖਣ, ਇਹ ਹਮਦ ਕਰਨਾ ਸਿੱਖਣ, ਮੇਰਾ ਡਰ ਤੇ ਮੇਰਾ ਖੌਫ ਰੱਖਣਾ ਸਿੱਖਣ, ਤਾਂ ਕਿ ਆਸਮਾਨ ਤੇ ਜਦੋਂ ਆਉਣ ਤੇ ਤਿਆਰ ਹੋਣ ਤੇ ਮੇਰੀ ਇਬਾਦਤ ਕਰਨ, ਤੇ ਮੈਂ ਹੋਵਾਂ ਤੇ ਮੇਰੇ ਲੋਕ ਹੋਣ। ਤੇ ਅਸੀਂ ਕੀ ਕਰਨ ਰਹੇ ਹਾਂ? ਅਸੀਂ ਕਿਵੇਂ ਦੀ ਜ਼ਿੰਦਗੀ ਗੁਜ਼ਾਰਨ ਰਹੇ ਹਾਂ? ਸਾਡਾ ਇਹਨਾਂ ਚੀਜ਼ਾਂ ਤੋਂ ਹਟ ਕੇ ਧਿਆਨ ਹੈ। ਅਸੀਂ ਕਹਿੰਦੇ ਹਾਂ ਦਿਨ ਰਾਤ ਕੰਮ ਕਰਨਾ ਹੈ, ਤੇ ਪੈਸੇ ਕਿੰਨੇ ਕਮਾਣੇ ਨੇ, ਤੇ ਜਾਇਦਾਦ ਕਿੰਨੀ ਜਮਾ ਕਰਨੀ ਹੈ। ਇਹ ਵੇਖੋ, ਖੁਦਾ ਨੇ ਮੈਨੂੰ ਬਰਕਤ ਦਿੱਤੀ ਤੇ ਮੈਂ ਕਮਾਈ ਕਰਕੇ ਇੰਨੇ ਘਰ ਬਣਾਏ ਨੇ, ਕਾਰ ਲਈ ਏ, ਮੇਰਾ ਇਹ ਵੀ ਬਿਜ਼ਨਸ ਹੈ, ਮੇਰਾ ਇਹ ਵੀ ਬਿਜ਼ਨਸ ਹੈ। ਉਹ ਖੁਦਾ ਇਹਨਾਂ ਚੀਜ਼ਾਂ ਨੂੰ ਨਹੀਂ ਵੇਂਦਾ। ਖੁਦਾ ਕਹਿੰਦਾ ਮੇਰੀ ਇਬਾਦਤ ਕਰਨ ਦੇ ਲਾਇਕ ਕਿੰਨਾ ਹੈ। ਖੁਦਾ ਇਹ ਕਹਿੰਦਾ ਮੇਰੀ ਪ੍ਰਸਤਿਸ਼ ਕਰਨ ਦੇ ਲਾਇਕ ਕਿੰਨਾ ਹੈ। ਇੱਥੇ ਮਾਲ ਜਮਾ ਕਰਨਾ। ਉਹ ਯਿਸੂ ਮਸੀਹ ਖੁਦ ਵੀ ਕਹਿੰਦੇ ਨੇ, ਆਪਣੀ ਜ਼ਮੀਨੀ ਜ਼ਿੰਦਗੀ 'ਚ ਕਹਿੰਦੇ ਨੇ, ਉਹ ਥੱਲੇ ਆਪਣਾ ਮਾਲ ਨਾ ਜਮਾ ਕਰੋ, ਆਸਮਾਨ ਤੇ ਕਰੋ। ਤੇ ਮੇਰੇ ਭਰਾਓ ਤੇ ਮੇਰੀ ਭੈਣੋ, ਅੱਜ ਮੈਂ ਤੁਹਾਨੂੰ ਖਾਸ ਗੱਲ ਸਮਝਾਉਣਾ ਚਾਹੁੰਦਾ ਵਾਂ। ਖੁਦਾਵੰਦ ਦੀ ਇਬਾਦਤ ਕਰੋ, ਇਬਾਦਤ ਕਰਨੀ ਸਿੱਖੋ, ਹਮਦ ਕਰਨਾ ਸਿੱਖੋ, ਸਤਾਇਸ਼ ਕਰਨਾ ਸਿੱਖੋ, ਪ੍ਰਸਤਿਸ਼ ਕਰਨਾ ਸਿੱਖੋ। ਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਇਬਾਦਤ ਕਿੰਨੇ ਤਰੀਕੇ ਨਾਲ ਕਰ ਸਕਨੇ ਅਸੀਂ, ਕਿੰਨੇ ਤਰੀਕੇ ਨਾਲ ਉਹਦੀ ਪ੍ਰਸਤਿਸ਼ ਕਰ ਸਕਨੇ ਆ, ਤਾਂ ਕਿ ਅਸੀਂ ਪ੍ਰਸਤਿਸ਼ ਦੇ ਵਿੱਚ ਮਗਨ ਰਹੀਏ ਤੇ ਖੁਦਾ ਨੂੰ ਖੁਸ਼ ਕਰਨ ਵਾਲੇ ਹੋਈਏ। ਸਾਡੇ ਅਸੀਂ ਇਨਸਾਨ ਆ, ਸਾਡੇ ਕੋਲ ਗਲਤੀਆਂ ਹੋ ਜਾਂਦੀਆਂ ਨੇ, ਲੇਕਿਨ ਗਲਤੀਆਂ ਦੀ ਮਾਫੀ ਵੀ ਮੰਗੀਏ ਤੇ ਖੁਦਾ ਦੀ ਪ੍ਰਸਤਿਸ਼ ਕਰਨ ਵਾਲੇ ਵੀ ਬਣੀਏ। ਤੇ ਨਾਲੇ ਇਹ ਵੀ ਦੱਸਾਂਗਾ ਬਾਈਬਲ ਦੇ ਵਿੱਚੋਂ ਕਿੰਨੇ ਪ੍ਰਸਤਿਸ਼ ਕਰਨ ਵਾਲੇ ਹਨ ਤੇ ਕਿੰਨੇ ਖੁਦਾ ਨੂੰ ਪਸੰਦ ਆਏ। ਖੁਦਾ ਤੁਹਾਨੂੰ ਇਹ ਤੌਫੀਕ ਦੇਵੇ ਕਿ ਤੁਸੀਂ ਇਬਾਦਤ ਕਰੋ ਤੇ ਖੁਦਾ ਦੀ ਇਬਾਦਤ ਕਰੋ।
ਇਤਵਾਰ ਨੂੰ ਚਰਚ ਜਾਇਆ ਕਰੋ ਤੇ ਦਿਨ ਰਾਤ ਘਰ ਵੀ ਖੁਦਾ ਦੇ ਹਜ਼ੂਰ ਝੁਕਿਆ ਕਰੋ ਤੇ ਦੁਆ ਮੰਗਿਆ ਕਰੋ ਤੇ ਇਬਾਦਤ ਕਰਿਆ ਕਰੋ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।